रहमानिर्रहीम। अस्सलाम वालेकुम दोस्तों, आज मैं एक कबूतर के छोटे से फार्म के ऊपर मौजूद हूँ, जहाँ पे बहुत ज़्यादा तादाद में नायाब किस्म के कबूतर हैं और ये सिटी सियालकोट में इस वक्त मैं मौजूद हूँ। तो यहाँ पे हमारे साथ इनके मालिक जो हैं वो आनर, उन्होंने बड़े जोश व जज्बे के साथ इनको पाला हुआ है, वो हमारे साथ हैं। उनका नाम है हुमायूं शेख साहब। तो आइए उनसे बात करते हैं और उनसे मिलते हैं कि ये जो फार्मिंग है वो किस तरह से की जाती है, तो इनके लिए क्या एहतियाती तदबीर हैं, इनको बीमारियों से बचाने के लिए क्या क्या काम करने चाहिए और क्या क्या चीज़ें रखनी चाहिए, मेडिसिन इसकी किस तरह से होती है, वैक्सीनेशन। तो हुमायूं शेख साहब हमारे साथ हैं, आइए उनसे बात करते हैं कि कबूतरों की जो फार्मिंग है वो किस तरह से की जाती है और इसके लिए क्या क्या इक़्तिदामात करने चाहिए। अस्सलाम वालेकुम जी। वालेकुम अस्सलाम। शेख साहब की हाल ने? अल्हम्दुलिल्लाह ठीक ठाक। शेख साहब सब तो पहले सानू है दसो कि तुहाडी एज कितनी है? सर मेरी 45 साल है। माशाअल्लाह, अल्लाह ताला दी ज़ात मजीद तुहानू। अच्छा शेख साहब, यह दसो कि कबूतरां दा जिहड़ा शोभा है इहदे नाल कितनी देर हो गई तुहानू वाबस्ता? मैनू को 20 साल हो गए। माशाअल्लाह। ते यह जरा बिजनेस समझ के तुसीं करदे हो कि या शौक समझ के करदे? नहीं, मैं शौक समझ के करना। ठीक है। ते टोटल किन्ने तुहाडे कोल ने दाने? मेरे को ऐसे कुछ 40-50 कबूतर ने, लेकिन 70-80 सन। ठीक है। कुछ मैं दे छड़े ने। ठीक हो गया। ते ਇਹਦੇ ਚ ਨਰ ਮਾਦਾ ਦੀ ਜਿਹੜੀ ਤਦਾਦ ਹੈ ਇੱਕੋ ਜਿੰਨੀ ਹੈ ਜਾਂ ਅਲੱਗ-ਅਲੱਗ? ਨਹੀਂ, ਪਹਿਲੇ ਤੇ ਇੱਕੋ ਜਿੰਨੀ ਸੀ ਸਟਾਰਟ। ਹਾਂਜੀ। ਤੇ ਉਸ ਤੋਂ ਬਾਅਦ ਇਹਨਾਂ ਦੇ ਬੱਚੇ ਹੋਏ, ਫਿਰ ਕੋਈ ਮਾਦੀਆਂ ਨਿਕਲਦੀਆਂ ਨੇ, ਕੋਈ ਨਰ ਨਿਕਲਦੇ ਨੇ, ਉਹ ਫਿਰ ਮੁxtਲਿਫ ਤਦਾਦ ਹੋ ਜਾਂਦੀ। ਜੀ ਬਿਲਕੁਲ ਸਹੀ ਹੋ ਗਿਆ। ਤੇ ਸ਼ੇਖ ਸਾਹਿਬ ਇਹ ਜਿਹੜੇ ਕਬੂਤਰ ਹੁੰਦੇ ਨੇ ਕਿੰਨੀਆਂ ਕੁਆਲਿਟੀ ਦੇ, ਕਿੰਨੀਆਂ ਨਸਲਾਂ ਦੇ ਨੇ ਤੁਹਾਡੇ ਕੋਲ? ਇਹਦੀਆਂ ਬੇਸ਼ੁਮਾਰ ਨਸਲਾਂ ਨੇ। ਠੀਕ ਹੈ। ਲੇਕਿਨ ਹਰ ਬੰਦੇ ਨੇ ਆਪਣੀ ਪਸੰਦ ਦੀ ਨਸਲ ਰੱਖੀ ਦੀ ਹੁੰਦੀ ਹੈ, ਜਿਹੜੀ ਉਹਨੂੰ ਪਸੰਦ ਹੁੰਦੀ ਹੈ। ਹੁਣ ਮੇਰੇ ਕੋਲ ਵੈਸ਼ੀ ਨੇ, ਠੀਕ, 35 ਵਾਲੇ ਨੇ ਔਰ ਲਾਲ ਮੋਤੀਆਂ ਵਾਲੇ ਨੇ। ਸਹੀ। ਤੇ ਸਬਜ਼ ਮੋਤੀਆਂ ਵਾਲੇ ਨੇ। ਬਿਲਕੁਲ ਸਹੀ। ਤੇ ਇਹ 4-5 ਨਸਲਾਂ ਨੇ ਮੇਰੇ ਕੋਲ। ਤੇ ਅਲਹਮਦੁਲਿਲਾ ਇਹਨਾਂ ਦੇ ਬੱਚੇ ਜਿਹੜੇ ਨੇ ਬੜੀ ਪਰਵਾਜ਼ ਦਿੰਦੇ ਨੇ ਮੈਨੂੰ, ਔਰ ਮੈਂ ਪਹਿਲੇ ਜੋੜਾ ਖੁਦ ਚੈੱਕ ਕਰਨਾ, ਫਿਰ ਕਿਸੇ ਯਾਰ ਦੋਸਤ ਨੂੰ ਉਹਦਾ ਬੱਚਾ ਦੇਣਾ। ਠੀਕ ਹੋ ਗਿਆ। ਤੇ ਸ਼ੇਖ ਸਾਹਿਬ ਇਹ ਦੱਸੋ ਕਿ ਇਹਨਾਂ ਦੀ ਖੁਰਾਕ ਦੇ ਵਿੱਚ ਕਿਹੜੀ ਕਿਹੜੀ ਚੀਜ਼ ਯੂਜ਼ ਕਰਦੇ ਹੋ? ਖੁਰਾਕ ਇਹਨਾਂ ਨੂੰ ਮੈਂ ਪਾਣਾ ਚਨੇ, ਮਕਈ, ਗੰਦਮ, ਬਾਜਰਾ। ਮਾਸ਼ਾਅੱਲਾ। ਇਹ ਮੈਂ ਆਪਣੇ ਹਿਸਾਬ ਨਾਲ ਜਿਹੜੀ ਮਕਦਾਰ ਹੈ ਨਾ ਉਨੀ ਲੈ ਕੇ, ਹਾਂਜੀ, ਉਹਨੂੰ ਦਾਣਾ ਬਣਾ ਲੈਣਾ। ਦਾਣਾ ਬਣਾ ਕੇ ਉਹਨਾਂ ਨੂੰ ਧੋ ਕੇ ਤੇ ਛਾਵੇਂ ਸੁਕਾ ਕੇ ਤੇ ਫਿਰ ਮੈਂ ਪਾਣਾ। ਸਹੀ। ਤੇ ਸਵੇਰ ਦੇ ਟਾਈਮ ਮੈਂ ਇਹਨਾਂ ਨੂੰ ਸਰਦੀਆਂ ਦੇ ਵਿੱਚ ਦੇਸੀ ਘਿਓ ਦੇ ਭੋਰੇ ਪਾਣਾ। ਜੀ ਪਾਲਦੇ ਨੇ। ਸਹੀ। ਹਾਂ, ਤੇ ਕਬੂਤਰ ਉਹੋ ਹੀ ਉੱਡਦਾ ਜਿਹਦੇ ਮੁੰਡੇ ਹੀ ਪਾਵਰ ਹੁੰਦੀ। ਪਾਵਰ ਹੁੰਦੀ, ਬਿਲਕੁਲ ਸਹੀ। ਤੇ ਸਰਦੀਆਂ 'ਚ ਦੇਸੀ ਘਿਓ ਦੇ ਭੋਰੇ ਵਾਈਦੇ ਨੇ, ਤੇ ਗਰਮੀਆਂ 'ਚ ਖੁਸ਼ਕ ਰੋਟੀ ਦੇ। ਖੁਸ਼ਕ ਰੋਟੀ ਦੇ। ਕਿਉਂਕਿ ਸਰਦੀਆਂ 'ਚ ਅਗਰ ਗਰਮੀਆਂ 'ਚ ਦੇਸੀ ਘਿਓ ਦੇ ਭੋਰੇ ਪਾਓ ਤੇ ਬਿਮਾਰ ਹੋ ਜਾਂਦੇ ਨੇ। ਅਗਰ ਕੋਈ ਪਰਿੰਦਾ ਤੁਹਾਡਾ ਬਿਮਾਰ ਹੋ ਜਾਏ ਤੇ ਫਿਰ ਉਹਦੇ ਵਾਸਤੇ ਕੀ ਕਰਦੇ ਹੋ ਤੁਸੀਂ? ਉਹਦੇ ਵਾਸਤੇ ਮੁxtਲਿਫ ਚੀਜ਼ਾਂ ਨੇ। ਬਿਮਾਰੀ ਜਦੋਂ ਸ਼ੇਖ ਸਾਹਿਬ ਆਉਂਦੀ ਹੈ ਤੇ ਫਿਰ ਤੁਸੀਂ ਉਹਦੇ ਵਾਸਤੇ ਜਿਹੜੇ ਪਰਿੰਦੇ ਹੁੰਦੇ ਨੇ ਉਹਨਾਂ ਨੂੰ ਅਲੱਗਾ ਕਰ ਦਿੰਦੇ ਹੋ ਜਾਂ ਨਾਲ ਹੀ ਰੱਖਦੇ ਹੋ? ਫੌਰਨ ਅਲੱਗਾ ਕਰ ਦਿੱਤਾ। ਜਿਹੜਾ ਪਰਿੰਦਾ ਦੇਖੋ ਨਾ ਢਿੱਲਾ ਹੈ, ਕੋਈ ਬਿਮਾਰ ਨਜ਼ਰ ਆ ਰਿਹਾ, ਦਾਣਾ ਨਹੀਂ ਖਾ ਰਿਹਾ, ਉਹਨੂੰ ਫੌਰਨ ਅਲੱਗਾ ਕਰ ਦੇਣਾ ਚਾਹੀਦਾ ਹੈ ਤਾਂ ਕਿ ਦੂਸਰੇ ਪਰਿੰਦੇ ਬਿਮਾਰ ਨਾ ਹੋਣ। ਸਹੀ ਸਹੀ। ਉਸ ਤੋਂ ਬਾਅਦ ਇਹਨਾਂ 'ਚ ਬਿਮਾਰੀਆਂ ਨੇ ਮੁxtਲਿਫ ਨੇ। ਜੀ ਜੀ। ਕਿਸੇ ਨੂੰ ਝੋਲਾ ਹੋ ਜਾਂਦਾ ਹੈ, ਕਿਸੇ ਨੂੰ ਲਕਵਾ ਹੋ ਜਾਂਦਾ ਹੈ, ਕਿਸੇ ਨੂੰ ਰਾਸ਼ਾ ਹੋ ਜਾਂਦਾ ਹੈ। ਰਾਸ਼ੇ ਵਾਲਾ ਜਾਨਵਰ ਠੀਕ ਨਹੀਂ ਹੁੰਦਾ। ਸਹੀ। ਤੇ ਕਈ ਦਫਾ ਇਸ ਤਰ੍ਹਾਂ ਹੁੰਦਾ ਹੈ ਕਿ ਇਹ ਪੋਟ ਉਛਾਲਣ ਲੱਗ ਪੈਂਦੇ ਨੇ, ਯਾਨੀ ਦਾਣਾ ਬਾਹਰ ਕੱਢਣ ਲੱਗ ਪੈਂਦੇ ਨੇ। ਉਹਦੇ ਵਾਸਤੇ ਜਿਹੜਾ ਹਾਜਮੁੱਲਾ ਆਉਂਦਾ ਇੱਕ ਮੈਡੀਕਲ ਸਟੋਰਾਂ ਤੋਂ ਮਿਲਦਾ ਹੈ। ਜੀ ਜੀ। ਉਹ ਮੇਰਾ ਸ਼ਰਤੀਆ ਇਲਾਜ ਹੈ ਕਿ ਜਿਹੜਾ ਦਾਣਾ ਉਛਾਲੇ ਜਾਨਵਰ, ਉਹਨੂੰ ਇੱਕ ਗੋਲੀ ਹਾਜਮੁੱਲੇ ਦੇ ਕਿ 10 ਦਿਨ 15 ਦਿਨ ਕੋਈ ਨਾ ਕੋਈ ਐਂਟੀਬਾਇਓਟਿਕ ਕੈਪਸੂਲ ਇਹਨਾਂ ਨੂੰ ਪਾਣੀ 'ਚ ਪਾ ਕੇ ਦੇਣੇ ਚਾਹੀਦੇ ਨੇ। ਸਰਦੀਆਂ ਦੇ ਵਿੱਚ ਖਾਸ ਤੌਰ 'ਤੇ ਇਹਨਾਂ ਨੂੰ ਪਾਣੀ ਨੀਮ ਕੋਸਾ ਦੇਣਾ ਚਾਹੀਦਾ ਹੈ, ਠੰਡਾ ਪਾਣੀ ਨਹੀਂ ਦੇਣਾ ਚਾਹੀਦਾ। ਸਹੀ। ਅਗਰ ਫਿਲਟਰ ਦਾ ਪਾਣੀ ਹੋਏ ਤੇ ਉਹ ਸੁੰਨਾ ਹੈ। ਜ਼ਬਰਦਸਤ। ਉਸ ਤੋਂ ਬਾਅਦ ਲਕਵੇ ਵਾਸਤੇ ਆਵੇ ਕਿ ਮੈਥੀ ਕਬਾਲ ਗੋਲੀ ਆਂਦੀ ਹੈ। ਮੈਥੀ ਕਬਾਲ, ਬਿਲਕੁਲ। ਮੈਥੀ ਕਬਾਲ ਪੱਠਿਆਂ ਦੀ ਤਾਕਤ ਵਾਸਤੇ। ਜੀ ਜੀ। ਉਹ ਦਿੱਤੀ ਜਾਏ ਲਕਵੇ ਵਾਲੇ ਨੂੰ, ਤਕਰੀਬਨ 50% ਲਕਵਾ ਖਤਮ ਹੋ ਜਾਂਦਾ। ਮੇਰੇ ਕੋਲ ਇੱਕ ਲਾਲ ਮੋਤੀਆਂ ਵਾਲੀ ਕਬੂਤਰੀ ਹੈ, ਉਹਨੂੰ ਪੂਰਾ ਲਕਵਾ ਹੋ ਗਿਆ ਸੀ ਜੀ। ਉਹਨੂੰ ਮੈਂ ਕੋਈ 7 ਦਿਨ ਮੈਥੀ ਕਬਾਲ ਦੀ ਗੋਲੀ ਦਿੰਦਾ ਰਿਹਾ ਵਾਂ। ਜੀ ਜੀ। ਤੇ ਇਸ ਲਈ ਮਾਸ਼ਾਅੱਲਾ ਅਲਹਮਦੁਲਿਲਾ 7-8 ਘੰਟੇ ਉੱਡਾਂਦੀ ਹੈ। ਵਾਹ।
जिंदाबाद जी, जिंदाबाद। लखवा नूं फिर भी है वे मामूली है, लेकिन हमारे साथ हुमायूं शेख साहब थे, वो हमें अपने तजर्बात बता रहे थे कि ये जो कबूतरों की फार्मिंग है वो किस तरह से होती है और इसके लिए क्या क्या ज़रूरी इक़्तिदामात करने चाहिए। तो इसके बाद वो हमें बताएंगे कि जो कबूतरों की नस्लें हैं और इसकी जो किस्में हैं वो कौन कौन सी हैं, और साथ ही ये बताएंगे कि ये जो ज़्यादा परवाज़ करने वाले कबूतर हैं वो सियालकोट में कौन कौन से पाए जाते हैं। जी शेख साहब। पानी नीम कोसा देना चाहिए आजकल। जी जी। और राती खुडे च पानी नहीं रखना चाहिए। सही। जिसले पानी पी लें दाना खान तो बाद उत्ते पानी बाहर कट दे। सही। सुबह फिर फ्रैश पानी नीम कोसा करके इन्हां नूं पा दिओ, थोड़ा पाओ माशाअल्लाह, मतलब कि जड़े एक एक बारी पी लें। सही। बाकी इन्हां दी सफाई दा, खुडे दी सफाई दा बहुत ध्यान रखना चाहिए। ਜਦੋਂ ਵੀ ਦੇਖੋ ਕਿ ਵਿਟ ਕੋਈ ਸਬਜ਼ ਕਰ ਰਿਹਾ ਕਬੂਤਰ, ਉਹਨੂੰ ਫੌਰਨ ਲੈਦਾ ਦੇ ਦਿਓ, ਉਹਦੇ ਕੋਲ ਮੈਡੀਸਨ ਦੇ ਦਿਓ। ਸਹੀ, ਬਿਲਕੁਲ ਸਹੀ ਹੋ ਗਿਆ। ਬਾਕੀ ਬੜੀ ਪਰਵਾਜ਼ ਦਿੰਦੇ ਨੇ। ਮੈਂ ਤੇ ਇਹਨਾਂ ਦਾ ਸ਼ੁਦਾਈ ਆ ਮਾਸ਼ਾਅੱਲਾ। ਕਿਉਂਕਿ ਮੈਂ ਰਾਤੀ ਪਰਾਠਾ ਬਣਵਾਉਣਾ ਦੇਸੀ ਘਿਓ ਦਾ, 2 ਘੰਟੇ ਮੈਂ ਉਹਨੂੰ ਕੱਟਦਾ ਰਹਿਣਾ। ਸਹੀ। ਕਿਉਂਕਿ ਬਹੁਤ ਬਰੀਕ ਦਾਣੇ ਕਰਨੇ ਹੁੰਦੇ ਨੇ। ਇਹ ਕਬੂਤਰ ਨੇ ਥੋੜਾ ਜਿਹਾ ਖਾ, ਮਤਲਬ ਮੋਟਾ ਹੋਏ ਤੇ ਖਾ ਸਕਦੇ ਨੇ। ਠੀਕ ਜੀ ਸ਼ੇਖ ਸਾਹਿਬ। ਇਹ ਵੈਸ਼ੀ ਜੋੜਾ ਹੈ ਮੇਰੇ ਕੋਲ। ਜੀ ਜੀ। ਵੱਡਾ ਜੋੜਾ ਜਿਹਨੂੰ ਕਿਹਾ ਜਾਂਦਾ। ਠੀਕ ਹੈ। ਇਹਨਾਂ ਦੇ ਬੱਚੇ ਮੈਂ ਜੂਨ ਜੁਲਾਈ ਦੇ ਵਿੱਚ 3 ਵਜੇ 4 ਵਜੇ ਤੱਕ ਬਿਠਾਏ ਨੇ। ਸਹੀ। ਤੇ ਇਹਨਾਂ ਦਾ ਸ਼ਾਹਪਰ ਪੂਰਾ ਨਹੀਂ ਹੁੰਦਾ, ਬੱਚਿਆਂ ਨੂੰ ਦੇ ਬੱਚੇ ਘਰ ਆਉਂਦੇ ਨੇ। ਸਹੀ ਹੈ। ਇਹ ਵੈਸ਼ੀ ਜੋੜਾ ਹੈ, ਇਹ ਬੜੀ ਨਾਯਾਬ ਨਸਲ ਹੈ ਔਰ ਬੜੀ ਖੂਬਸੂਰਤ ਹੈ। ਇਹ ਖੂਬਸੂਰਤ ਵੀ ਲੱਗਦੇ ਨੇ ਤੇ ਵੈਸੇ ਵੀ ਬੜੇ ਪਿਆਰੇ ਨੇ। ਜੀ ਠੀਕ ਹੋ। जी शेख साहब, ये कौन सा है? ਇਹ ਬਟੇਰਾ ਨਸਲ ਹੈ। ठीक है जी। और पुराने बटेरिया चो। क्या बात है। और ए हुण नायाब हो चुके हैं कबूतर, ए कबूतर नहीं मिलते। ठीक है। ते ए मेरे को अलहमदुलिल्लाह एक जोड़ा है। जी जी। जिन्ना बच्चे खलोंदे ही नहीं मेरे को। जी ठीक हो गया। हाँ, तो ए बड़े डाढ़े कबूतर ने। गर्मी ज्यों गर्मी पैंदी है त्यों त्यों उड़ते हैं। क्या ठीक है, माशाल्लाह जी, ज़बरदस्त। एदी अख देखो, बहुत प्यारा कबूतर है जी, बड़ी जालम अख है एदी। जी ठीक हो गया। जी शेख साहब, ये कौन सा जोड़ा है जी? ਇਹ ਲਾਲ ਮੋਤੀਆਂ ਵਾਲੀ ਕਬੂਤਰੀ ਹੈ ਮੇਰੀ। ठीक है जी। ਇਹਦੇ ਨਾਲ ਹੀ ਲਾਲ ਮੋਤੀਆਂ ਵਾਲਾ ਕਬੂਤਰ ਹੈ। ठीक है सर। ਇਹ ਜਿੰਨੇ ਉਡਾ ਸਕਦੇ ਹੋ ਤੁਸੀਂ ਉਡਾਓ ਇਹਨੂੰ। जी ठीक है। ਔਰ ਇਹ ਜਿਉਂ-ਜਿਉਂ ਇਹਨਾਂ ਦੀ ਅੱਖ ਦੇਖੋ, ਅੱਖ ਵੀ ਦਿਖਾਓ ਨਾ। ਅੱਖ जी जी, ਅੱਖ बहुत प्यारी नज़र आ रही है। ਇਹ ਅੱਖ ਦੀ ਵਾਈਟ ਹੈਗੀ ਹੈ, ਸਫेद। जी जी। ਜਿਉਂ-ਜਿਉਂ ਉੱਡਣੀ ਹੈ ਤਿਉਂ-ਤਿਉਂ ਰੈੱਡ ਹੋਣੀ ਹੈ ਇਹਦੀ ਅੱਖ। क्या बात है, ज़बरदस्त। ਸੁਰਖ ਹੋਈ ਜਾਣੀ ਹੈ। सही। जी शेख साहब। ਇੱਕ ਜੋੜਾ ਆਇਆ ਵੇ ਮੇਰੇ ਕੋਲ। ਇਹ ਕਬੂਤਰ ਡੱਬ ਵਾਲਾ ਕਹਿੰਦੇ ਨੇ ਇਹਨੂੰ। सही। ਇਹਦਾ ਪਿਓ ਜਿਹੜਾ ਉਹ ਦਬਾਜ਼ ਹੈ जी जी। ਤੇ ਇਹਦੀ ਮਾਂ ਜਿਹੜੀ ਹੈ ਉਹ ਕਾਲੀ ਹੈ। सही। ਤੇ ਇਹਦੇ ਨਾਲ ਮੈਂ ਜੋੜਾ ਬਣਾਇਆ ਦਾ। जी जी। ਇਹ ਛੱਤ ਵਾਲਾ ਪਾਰੇ ਇਹਦੇ ਚ। जी। ਤੇ ਇਹਨਾਂ ਦੇ ਬੱਚੇ ਵੀ ਬੜੇ ਪਰਵਾਜ਼ ਦਿੰਦੇ ਨੇ। क्या बात। ਇਹ ਜਿੱਥੇ ਵੀ ਮੈਂ ਬੱਚਾ ਦਿੱਤਾ ਅਜ ਤੱਕ ਲਾਮਾ ਨਹੀਂ ਆਇਆ। क्या बात, जिंदाबाद। अच्छा जी, ਇਹ ਡੱਬ ਵਾਲਾ ਕਬੂਤਰ ਇਹ ਡੱਬ ਵਾਲਾ ਕਬੂਤਰ ਹੈ। ਠੀਕ ਹੋ ਗਿਆ ਸਰ। ਇਹ ਜੋੜਾ ਤੁਸੀਂ ਆਪ ਹੀ ਬਣਾਇਆ? ਇਹ ਜੋੜਾ ਮੈਂ ਆਪ ਹੀ ਬਣਾਇਆ। ਆਪੇ ਮਿਕਸਿੰਗ ਕੀਤੀ ਹੈ ਇਹਦੀ? ਆਪੇ ਮਿਕਸਿੰਗ ਕੀਤੀ। ਇਹਦੀ ਅੱਖ ਦੇਖੋ ਕੈਸੀ ਹੈ। ਕੀ ਬਾਤ ਹੈ, ਜ਼ਬਰਦਸਤ ਜੀ। ਠੀਕ ਹੋ ਗਿਆ। ਇਹ ਛੱਤ ਵਾਲਾ ਪਾਰੇ ਇਹਦੇ ਚ। ਜ਼ਬਰਦਸਤ। ਇਸ ਕਬੂਤਰੀ ਚ ਇਹਦੀ ਅੱਖ ਦੇਖੋ ਕਿੱਡੀ ਜ਼ਾਲਮ ਅੱਖ ਹੈ। ਜੀ ਜੀ। ਉਹ ਵਾਈਟ ਅੱਖ ਦਾ ਹੈ, ਇਹ ਮੈਲੀ ਅੱਖ ਦੀ। ਕੀ ਬਾਤ ਹੈ। ਠੀਕ ਹੋ ਗਿਆ ਸਰ। ਚਲੋ ਜੀ। ਬਾਕੀ ਸਰ ਅਗਰ ਕੋਈ ਬੱਚਾ ਚਾਹੀਦਾ ਹੋਏ ਕਿਸੇ ਨੂੰ ਤਾਂ ਮੈਂ ਹਾਜ਼ਰ ਹਾਂ, ਕਿਉਂਕਿ ਮੈਂ ਸ਼ੌਕ ਨੂੰ ਵੰਡਣਾ ਵਾ। ਮਾਸ਼ਾਅੱਲਾ। ਆਪਣੇ ਕੋਲ ਮਹਿਫੂਜ਼ ਨਹੀਂ ਕਰ ਲੈਂਦਾ। ਕੀ ਬਾਤ ਹੈ। ਤੇ ਬਾਕੀ ਜਿਹੜੇ ਲੋਕ ਕਾਰੋਬਾਰ ਕਰਦੇ ਨੇ ਬੜਾ ਪ੍ਰੋਫਿਟੇਬਲ ਕੰਮ ਹੈ, ਮੁਨਾਫਾ ਬਖਸ਼ ਕੰਮ ਹੈ ਔਰ ਕੋਈ ਇੰਨੀ ਕੇਅਰ ਵੀ ਨਹੀਂ ਕਰਨੀ ਪੈਂਦੀ। ਸ਼ੌਕ ਦਾ ਸ਼ੌਕ ਤੇ ਬਿਜ਼ਨਸ ਦਾ ਬਿਜ਼ਨਸ ਬਿਲਕੁਲ। ਔਰ ਮੈਂ ਕੀ ਕਰਨਾ, ਮੇਰੇ ਬੱਚੇ ਜਦੋਂ ਕਬੂਤਰਾਂ ਦੇ ਬੱਚੇ ਮੇਰੇ ਖੰਭ ਆ ਜਾਂਦੇ ਨੇ ਉਹਨਾਂ ਤੇ। ਹਾਂਜੀ। ਇੱਕ ਬੱਚੇ ਨੂੰ ਮੈਂ ਖੁਦ ਪਾਲਣਾ ਫਿਰ। ਉਹਦੇ ਨਾਲ ਇਹ ਹੁੰਦਾ ਕਿ ਜੋੜਾ ਕਮਜ਼ੋਰ ਨਹੀਂ ਹੁੰਦਾ। ਜੀ ਜੀ। ਜਿਹੜੇ ਬੱਚੇ ਨੂੰ ਅੱਜ ਮੈਂ ਚੋਗਾ ਦਿੱਤਾ ਨਾ ਮੈਂ, ਜੀ ਜੀ, ਉਸ ਬੱਚੇ ਨੂੰ ਮੈਂ ਕੱਲ ਚੋਗਾ ਦੇਣਾ। ਜੀ ਜੀ। ਉਸ ਬੱਚੇ ਨੂੰ ਮੈਂ ਕੱਲ ਚੋਗਾ ਦੇਣਾ ਜੀ। ਤੇ ਉਹਦੇ ਨਾਲ ਜੋੜਾ
ਮਜ਼ਬੂਤ ਰਹਿੰਦਾ ਹੈ, ਮਤਲਬ ਕਮਜ਼ੋਰ ਨਹੀਂ ਹੁੰਦਾ। ਠੀਕ ਹੋ ਗਿਆ ਸਰ। ਤੇ ਹੁਣ ਮੈਨੂੰ ਇਜਾਜ਼ਤ ਦਿਵੋ। ਜੀ ਜੀ ਜੀ। ਨੰਬਰ ਮੇਰਾ ਆ ਗਿਆ ਹੈਗਾ ਤੁਹਾਡੇ ਸਕਰੀਨ ਤੇ ਜੇ ਕੋਈ रब्ता करना चाहे तो कर सकता है। जी ठीक है शेख साहब, बहुत शुक्रिया। ये थे हुमायूं शेख साहब जो हमारे साथ थे, उन्होंने अपना कीमती वक्त हमें दिया, इनका बहुत शुक्रिया। तो इनका जो फ़ोन नंबर है, सेल नंबर है, वो मैं अपनी स्क्रीन के ऊपर इसको डाल दूँगा। तो जो भी कोई भाई ये इनके साथ मशवरा करना चाहता है, कोई बात करना चाहता है, वो इनके साथ बिला तकल्लुफ़ जो है वो बात कर सकता है। कबूतर फार्मिंग बहुत आसान और बहुत मुनाफा बख्श काम है। ये आप अपने घर में स्टार्ट कर सकते हैं, घर के छत पे इसको रख सकते हैं, घर के किसी कोने में एक जंगला बनाएं और उसमें कबूतर के बच्चे जो हैं वो पालना शुरू कर दें। तो पाकिस्तान में बहुत बड़ी मार्केट है और सेल परचेज़ करना बहुत आसान काम है। तो आज की हमारी वीडियो थी कबूतर के मतलब। उम्मीद करते हैं कि आपको हमारी वीडियो पसंद आई होगी। अगर हमारी वीडियो आपको पसंद आई है, इसके मतलब कोई क्वेश्चन है तो आप हमें कमेंट्स में बता सकते हैं।